पंजाबी रेडियो च वैसे सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਜੀ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਚ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ ਤੋਂ, ਸਤਰਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਅਪੋਵਲਰ, ਸੁੱਚਾ ਸਿੰਘ ਜੀ ਫਰਜ਼ਨੋ ਤੋਂ, ਸਰਬਜੀਤ ਸਿੰਘ ਚੋਕਰ ਟਰਲਕ, ਹਰਵਿੰਦਰ ਸਿੰਘ ਸਮਰਾ, ਸੁਰਿੰਦਰ ਸਿੰਘ ਜੁੱਬਾ ਸਿਟੀ ਤੋਂ, ਜੱਸੀ ਗਿੱਲ, ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਰਸਵਿਲ ਤੋਂ, ਟਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਟਲੈਰੀ ਤੋਂ, ਜਿਨ੍ਹਾਂ ਦਾ ਫੋਨ ਨੰਬਰ 5596851260। ਇਹਨਾਂ ਤੋਂ ਤੁਸੀਂ ਟਰੱਕ ਅਤੇ ਟ੍ਰੇਲਰ ਦੀ ਰਿਪੇਅਰ ਕਰਾ ਸਕਦੇ ਹੋ, ਨਾਲ ਦੀ ਨਾਲ ਟਰੱਕ ਵਾਸ਼ ਵੀ ਕਰਵਾ ਸਕਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਮੌੜ ਬੰਬ ਦੀ। ਜਿਸ ਜਿਹੜਾ ਧਮਾਕਾ ਹੋਇਆ ਆ ਤੇ ਉਸ ਦੀਆਂ ਜਿਹੜੀਆਂ ਤਾਰਾਂ ਜੁੜਦੀਆਂ ਆ ਉਹ ਸਿਰਸਾ ਡੇਰੇ ਦੇ ਨਾਲ ਪੰਪਦੀਆਂ। ਬੜਾ ਚਰਚਿਤ ਇਹ ਹੋਇਆ ਸੀਗਾ ਜੀ, ਔਰ ਚੋਣਾਂ ਤੋਂ ਐਨ ਪਹਿਲਾਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ ਮੌੜ ਮੰਡੀ ਦੇ ਵਿੱਚ ਹੋਏ ਇਸ ਧਮਾਕੇ ਨੇ, ਤੁਸੀਂ ਇਹ ਕਹਿ ਲਓ ਕਿ ਪੋਲੀਟੀਕਲ ਸਿਨੈਰੀਓ ਜਿਹੜਾ ਬਣਿਆ ਸੀ ਪੰਜਾਬ ਦੇ ਵਿੱਚ ਉਹ ਬਦਲ ਕੇ ਰੱਖ ਦਿੱਤਾ ਸੀਗਾ। 31 ਜਨਵਰੀ 17 ਨੂੰ ਇਹ ਬੰਬ ਧਮਾਕਾ ਹੋਇਆ ਸੀਗਾ। ਇਹਦੇ 'ਚ 4 ਮਾਸੂਮ ਬੱਚਿਆਂ ਸਣੇ 7 ਮੌਤਾਂ ਜਿਹੜੀਆਂ ਦੀ ਉਹ ਹੋਈਆਂ ਸੀਗੀਆਂ। ਬੱਚੇ ਜਿਹੜੇ ਸੀ ਉਹਦੇ ਜਪਸਿਮਰਨ ਸਿੰਘ, ਰਿਪਨਦੀਪ ਸਿੰਘ, ਸੌਰਵ ਸਿੰਗਲਾ, ਅੰਕੁਸ਼ ਇੰਸਾ ਤੇ ਵਰਖਾ ਜਿਹੜੇ ਸੀਗੇ। ਇਹਦੇ ਸਣੇ ਹਰਪਾਲ ਸਿੰਘ ਪਾਲੀ, ਅਸ਼ੋਕ ਕੁਮਾਰ ਦੀ ਜਿਹੜੀ ਮੌਤ ਹੋਈ ਸੀ। ਦਰਜਨ ਦੇ ਕਰੀਬ ਲੋਕ ਜਿਹੜੇ ਆ ਉਹ ਜ਼ਖਮੀ ਹੋਏ ਸੀਗੇ। ਇਹਦਾ ਸਾਰਾ ਜਿਹੜਾ ਸੀਗਾ ਨਾ ਜੀ, ਉਦੋਂ ਸੁੱਟਿਆ ਗਿਆ ਸੀਗਾ ਅਰਵਿੰਦ ਕੇਜਰੀਵਾਲ ਦੇ ਉੱਤੇ ਕਿ ਉਹਦੇ ਇੱਥੇ ਜਿਹੜਾ ਗਰਮ ਦਲੀਏ ਨੇ ਉਹਨਾਂ ਦੇ ਨਾਲ ਮੇਲ ਮਿਲਾਪ ਦੀ ਵਜ੍ਹਾ ਕਰਕੇ ਇਹ ਬੰਬ ਧਮਾਕਾ ਹੋਇਆ। ਔਰ ਇਹ ਆਖਿਆ ਗਿਆ ਸੀ ਕਿ ਪੰਜਾਬ ਦੇ ਵਿੱਚ ਅੱਤਵਾਦ ਦੀ ਜਿਹੜੀ ਹੈ ਜੀ ਉਹ ਵਾਪਸੀ ਦੀਆਂ ਤਨਸੋਆਂ, ਜਾਂ ਇਹ ਕਿਹਾ ਗਿਆ ਸੀ ਇਹਨੂੰ ਬੰਬ ਧਮਾਕੇ ਨੂੰ ਇਸ ਤਰੀਕੇ ਨਾਲ ਦੇਖਿਆ ਗਿਆ ਸੀ ਕਿ ਇੱਥੇ ਪੰਜਾਬ ਦੇ ਵਿੱਚ ਪਤਾ ਨਹੀਂ ਕੀ ਜਿਹੜਾ ਜੀ ਫੈਲ ਜਾਣਾ। ਹੁਣ ਇਹਦੀ ਜਿਹੜੀ ਜਾਂਚ ਹੈ ਜੀ ਉਹ ਜਿਸ ਪਾਸੇ ਵੱਲ ਨੂੰ ਤੁਰੀ ਆ, ਤੁਹਾਨੂੰ ਯਾਦ ਹੋਣਾ ਉਸ ਟਾਈਮ ਔਰ ਉਦੋਂ ਇਹ ਮਾਮਲਾ ਪੰਜਾਬੀ ਰੇਡੀਓ USA ਦੇ ਉੱਤੇ ਮੈਂ 2-3 ਵਾਰੀ ਜਿਹੜਾ ਜੀ ਉਹ ਸਾਂਝਾ ਕੀਤਾ ਸੀਗਾ ਕਿ ਇਹਦੀਆਂ ਤਾਰਾਂ ਜਿਹੜੀਆਂ ਨੇ ਉਹ ਜਾ ਕੇ ਹਰਿਆਣੇ ਦੇ ਇਸ ਵਿਸ਼ੇਸ਼ ਸ਼ਹਿਰ ਦੇ ਨਾਲ ਜਿਹੜੀਆਂ ਉਹ ਜੁੜਦੀਆਂ ਨੇ। ਮਾਮਲਾ ਜਿਹੜਾ ਜੀ ਉਦੋਂ ਕਿਸੇ ਅੱਗੇ ਨਹੀਂ ਸੀ ਤੁਰਿਆ। ਉਹਦੇ ਕਾਰਨ ਸਾਰੇ ਜਾਣਦੇ ਨੇ ਕਿ ਡੇਰੇ ਦਾ ਬਹੁਤ ਸਟਰੋਂਗ ਹੋਣਾ, ਔਰ ਉਦੋਂ ਬਾਅਦ ਹੁਣ ਜਿਹੜੇ ਹਾਲਾਤ ਨੇ ਉਹ ਬਦਲੇ ਨੇ ਸਾਰੇ ਦੇ ਸਾਰੇ। ਖਾਸ ਤੌਰ ਦੇ ਉੱਤੇ ਗੁਰਮੀਤ ਰਾਮ ਰਹੀਮ ਦੇ ਜਿਹੜਾ ਜੀ ਉਹ ਜੇਲ੍ਹ ਅੰਦਰ ਜਾਣ ਤੋਂ ਬਾਅਦ ਹੁਣ ਇਹ ਧਮਾਕੇ ਦੀ ਜਾਂਚ ਜਿਹੜੀ ਤੁਰਦੀ ਚਲੇਗੀ ਜੀ ਸਰਸਾ ਡੇਰੇ ਦੇ ਅੰਦਰ। ਔਰ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਉਹਦੇ DIG ਜਿਹੜੇ ਨੇ ਰਣਬੀਰ ਸਿੰਘ ਖੱਟੜਾ ਜਿਹੜਾ ਉਹਨਾਂ ਨੇ ਜਿਹੜਾ ਜੀ ਇਹ ਖੁਲਾਸਾ ਕੀਤਾ। ਅੱਜ ਇਹਦੇ ਵਿੱਚ ਜਿਹੜਾ ਜੀ ਕਾਫੀ ਵੱਡੇ ਖੁਲਾਸੇ ਹੋਣ ਦੇ ਉਮੀਦ ਹੈ ਜਿਹੜੀ ਪੁਲਿਸ ਜਿਹੜੇ ਉਹ ਕਰੂਗੀ। ਜਿਹੜੇ ਪੁਲਿਸ ਸੂਤਰ ਆ ਉਹ ਕਹਿੰਦੇ ਆ ਕਿ ਬਠਿੰਡੇ ਦੇ ਵਿੱਚ ਧਮਾਕੇ ਦੇ ਸਮੇਂ ਸਰਸੇ 'ਚ 16 ਫੋਨ ਕਾਲਾਂ ਜਿਹੜੀਆਂ ਕੀਤੀਆਂ ਗਈਆਂ, ਜਿਹਦੇ ਕਰਕੇ ਸਰਸੇ ਦੇ ਉੱਤੇ ਸ਼ੱਕ ਜਿਹੜਾ ਸੀ ਉਹ ਵੱਧ ਗਿਆ। ਜਿਹੜੀ ਬੈਟਰੀ ਵਰਤੀ ਗਈ ਸੀ ਉਹ ਵੀ ਸਰਸੇ ਤੋਂ ਖਰੀਦੀ ਗਈ ਸੀਗੀ। ਇਹ ਕਾਰ ਜਿਹੜੀ ਸੀਗੀ ਜੀ ਇੱਕ ਖਰੀਦੀ ਗਈ, ਔਰ ਇਹਦਾ ਰੰਗ ਜਿਹੜਾ ਸੀਗਾ ਜੀ ਕੁਛ ਹੋਰ ਸੀਗਾ। ਇਹਦਾ ਰੰਗ ਚਿੱਟਾ ਕੀਤਾ ਗਿਆ ਡੇਰੇ ਦੇ ਅੰਦਰ ਜਿੱਥੇ ਕਾਰਾਂ ਮੋਡੀਫਾਈ ਕੀਤੀਆਂ ਜਾਂਦੀਆਂ ਸੀ ਉਸ ਜਗ੍ਹਾ ਦੇ ਉੱਤੇ। ਔਰ ਉੱਥੋਂ ਜਿਹੜੀ ਲਾਲ ਤੋਂ ਇਹ ਚਿੱਟੀ ਕੀਤੀ ਗਈ ਕਾਰ ਸੀਗੀ ਤਾਂ ਉਹ ਜਦੋਂ ਖੁਰਚਿਆ ਗਿਆ ਤਾਂ ਥੱਲਿਓਂ ਇਹਦਾ ਰੰਗ ਜਿਹੜਾ ਸੀ ਉਹ ਹੋਰ ਨਿਕਲਿਆ। ਤੇ ਫਿਰ ਜਿਹੜਾ ਸੀਗਾ ਜੀ ਇਹ ਮਾਮਲਾ ਅੱਗੇ ਤੋਂ ਅੱਗੇ ਤੁਰਦਾ ਗਿਆ। ਪੁਲਿਸ ਨੇ ਇਹ ਜਿਹੜਾ ਡੈਂਟਰ ਪੇਂਟਰ ਅੰਦਰ ਕੰਮ ਕਰਦਾ ਉਹ ਤੇ ਕੁਛ ਹੋਰ ਵਿਅਕਤੀ ਜਿਹੜੇ ਆ ਜੀ ਉਹ ਚੁੱਕੇ ਆ। ਇਹਦੇ 'ਚ ਹਰਪ੍ਰੀਤ ਸਿੰਘ, ਸੁਨੀਲ ਕੁਮਾਰ, ਕ੍ਰਿਸ਼ਨ ਕੁਮਾਰ ਇਹ ਹਰਿਆਣੇ ਦੇ ਵਾਸੀ ਨੇ, ਹਰਮੇਲ ਸਿੰਘ ਗੰਗਾਨਗਰ ਦਾ ਜਿਹੜਾ ਜੀ ਉਹ ਰਹਿਣ ਵਾਲਾ। ਔਰ ਇਹ ਡੇਰਾ ਸਿਰਸਾ ਦੀ VIP ਵਰਕਸ਼ਾਪ ਸੀ ਜਿੱਥੇ ਕਿ ਇਹਦਾ ਰੰਗ ਬਦਲਿਆ ਗਿਆ ਸੀਗਾ। ਔਰ ਇਸ ਬਦਲੇ ਹੋਏ ਰੰਗ ਨੇ ਪੰਜਾਬ ਦਾ ਸਿਆਸੀ ਰੰਗ ਇੱਕਦਮ ਜਿਹੜਾ ਜੀ ਉਹ ਬਦਲ ਦਿੱਤਾ ਸੀਗਾ। ਇਹਦੇ ਖੁਲਾਸੇ ਜਿਹੜੇ ਆ ਜੀ ਉਹ ਹੋਰ ਹੋਣਗੇ। ਮੈਂ ਦੱਸਦਾ ਕਿ ਇਹ ਜਿਹੜਾ ਬੰਬ ਧਮਾਕਾ ਸੀਗਾ, ਹਰਮਿੰਦਰ ਸਿੰਘ ਜੱਸੀ ਜਿਹੜਾ ਕਿ ਮੌੜ ਮੰਡੀ ਤੋਂ ਚੋਣ ਲੜ ਰਿਹਾ ਸੀ, ਉਹ ਚੋਣ ਹਾਰ ਗਿਆ ਸੀ। ਕਾਂਗਰਸ ਦੇ ਵੱਲੋਂ ਚੋਣ ਲੜ ਰਿਹਾ ਸੀ। ਔਰ ਜਿਹੜਾ ਗੁਰਮੀਤ ਰਾਮ ਰਹੀਮ ਡੇਰੇ ਦਾ ਮੁਖੀ ਸੀਗਾ, ਇਹ ਉਹਦਾ ਕੁੜਮ ਜਿਹੜਾ ਜੀ ਉਹ ਸੀਗਾ। ਉਹਦੀ ਜਿਹੜੀ ਇਹ ਰੈਲੀ ਸੀ ਉਹਦੇ ਵਿੱਚ ਧਮਾਕਾ ਹੋਇਆ ਸੀ ਤਾਂ ਸ਼ਾਇਦ ਠੀਕ ਨਹੀਂ ਕਰਵਾਇਆ ਗਿਆ ਸੀ। ਬਿਲਕੁਲ ਜੀ, ਪਰ ਧਮਾਕਾ ਪੁੱਠਾ ਪੈ ਗਿਆ ਉਹਨੂੰ ਵਿਚਾਰੇ ਨੂੰ।
ਤੇ ਅੱਗੇ ਸੁਪਰੀਮ ਕੋਰਟ ਦੀ ਜੇ ਗੱਲ ਕਰੀਏ ਤਾਂ ਉਸਨੇ ਕਿਹਾ ਕਿ ਬਾਬਰੀ ਮਸਜਿਦ ਆ ਜਿਹੜੀ ਇਹ ਸਿਰਫ ਜ਼ਮੀਨ ਦਾ ਹੀ ਰੌਲਾ ਗੋਲਾ ਹੈ। ਐਕਚੁਅਲੀ ਇਹ ਜਿਹੜਾ ਮਾਮਲਾ ਜੀ ਇਸ ਵੇਲੇ ਸੁਣਵਾਈ ਦੇ ਅਧੀਨ ਆ ਔਰ ਸੁਣਵਾਈ ਦੇ ਅਧੀਨ ਜਿਹੜਾ ਜੀ ਅੱਗੇ ਥੋੜਾ ਪੈ ਗਿਆ ਜੀ 14 ਮਾਰਚ ਦੇ ਵਿੱਚ ਹੁਣ ਇਹਦੀ ਸੁਣਵਾਈ ਜਿਹੜੀ ਉਹ ਹੋਊਗੀ। ਆਲ ਇੰਡੀਆ ਮੁਸਲਿਮ ਪਰਸਨਲ ਲਾ ਬੋਰਡ ਨੇ ਕਿਹਾ ਜੀ ਕਿ ਅਯੁੱਧਿਆ 'ਚ ਰਾਮ ਮੰਦਿਰ ਬਣਾਏ ਜਾਣ ਦੇ ਬਿਆਨ ਦਾਗਣ ਵਾਲਿਆਂ ਖਿਲਾਫ ਅਦਾਲਤੀ ਮਾਨਹਾਨੀ ਦਾ ਕੇਸ ਜਿਹੜਾ ਜੀ ਉਹ ਚੱਲਣਾ ਚਾਹੀਦਾ ਔਰ ਇਹਨਾਂ ਇਸ ਤਰ੍ਹਾਂ ਦੇ ਬਿਆਨ ਦੇਣ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਆ। ਉਧਰ ਸੁਪਰੀਮ ਕੋਰਟ ਨੇ ਧਾਰਮਿਕ ਬਹਿਸ 'ਚ ਪੈਣ ਤੋਂ ਨਾ ਕਰਦਿਆਂ ਹੋਇਆਂ ਸਪਸ਼ਟ ਕੀਤਾ ਕਿ ਸਿਆਸਤ ਪੱਖੋਂ ਸੰਵੇਦਨਸ਼ੀਲ ਰਾਮ ਜਨਮ ਭੂਮੀ ਬਾਬਰੀ ਮਸਜਿਦ ਕੇਸ ਸਿਰਫ ਜ਼ਮੀਨੀ ਵਿਵਾਦ ਹੈ ਤੇ ਇਹਦਾ ਨਿਬੇੜਾ ਆਮ ਕੇਸਾਂ ਵਾਂਗੂ ਜਿਹੜਾ ਜੀ ਕੀਤਾ ਜਾਊਗਾ। ਇੱਕ ਵਕੀਲ ਨੇ ਮਾਮਲੇ 'ਚ ਦਖਲ ਦਿੰਦਿਆਂ ਹੋਇਆ ਕਿਹਾ ਜੀ ਕਿ ਇਸ ਕੇਸ ਦੇ ਵਿੱਚ 100 ਕਰੋੜ ਹਿੰਦੂਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਤਾਂ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਹੇਠਲੇ 3 ਜੱਜਾਂ ਦੇ ਬੈਂਚ ਬੜਾ ਕਲੀਅਰ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਸਿਰਫ ਜ਼ਮੀਨੀ ਵਿਵਾਦ ਵਜੋਂ ਲੈ ਰਹੇ ਹਾਂ। ਉਹਨੇ ਕਿਹਾ ਕਿ ਅਸੀਂ ਇਸ ਤੁਹਾਡੇ ਧਾਰਮਿਕ ਧਰਮ ਵਾਲੇ ਬਖੇੜੇ ਦੇ ਵਿੱਚ ਨਹੀਂ ਪੈਣਾ ਕਿ ਇਹਦੇ ਨਾਲ ਕੀ ਭਾਵਨਾਵਾਂ ਜੁੜੀਆਂ ਕੀ ਨਹੀਂ। ਬੈਂਚ ਨੇ ਇਲਾਹਾਬਾਦ ਹਾਈ ਕੋਰਟ 'ਚ ਧਿਰ ਬਣਨ ਵਾਲਿਆਂ ਦੀਆਂ ਸਾਰੀਆਂ ਅਰਜ਼ੀਆਂ ਨੂੰ ਬਕਾਇਆ ਰੱਖ ਲਿਆ ਜੀ ਔਰ ਬੈਂਚ ਨੇ ਕਿਹਾ ਇਹਨਾਂ ਅਰਜ਼ੀਆਂ ਨੂੰ ਖਾਰਜ ਨਹੀਂ ਕੀਤਾ ਜਾ ਰਿਹਾ ਤੇ ਇਹਨਾਂ ਦੇ ਉੱਤੇ ਸੁਣਵਾਈ ਜਿਹੜੀ ਆ ਢੁਕਵੇਂ ਸਮੇਂ ਦੇ ਉੱਤੇ ਕੀਤੀ ਜਾਊਗੀ। ਇੱਕ ਅਰਜ਼ੀ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਨੇ ਵੀ ਬੈਂਚ ਦੇ ਮੂਹਰੇ ਜਿਹੜੀ ਆ ਜੀ ਉਹ ਦਾਖਲ ਕੀਤੀ ਹੈ। ਹੁਣ ਬਹੁਤੀਆਂ ਨਿਗਾਹਾਂ ਜਿਹੜੀਆਂ ਜੀ 14 ਮਾਰਚ ਦੇ ਉੱਤੇ ਰਹਿਣਗੀਆਂ ਪਰ ਇਹਦੇ ਵਿੱਚ ਇੱਕ ਹੋਰ ਅਹਿਮ ਗੱਲ ਇਹ ਆ ਕਿ ਜਿਹੜੀ ਧਿਰ ਸੀਗੀ ਸੁਣਵਾਈ ਕਰਨ ਵਾਲੀ ਉਹਨੇ ਇਹ ਗੱਲ ਜਿਹੜੀ ਜੀ ਆਖੀ ਕਿ ਇਹਦਾ ਤੁਸੀਂ ਕਿਹਾ ਸੀਗਾ ਡੇਲੀ ਬੇਸਿਸ ਦੇ ਉੱਤੇ ਨਿਬੇੜਾ ਹੋਊਗਾ ਤੇ ਇਹਦੇ ਉੱਤੇ ਬੈਂਚ ਨੇ ਕਿਹਾ ਕਿ ਅਸੀਂ ਨਹੀਂ ਸੀ ਕਿਹਾ ਡੇਲੀ ਬੇਸਿਸ ਦੇ ਉੱਤੇ ਸੁਣਿਆ ਜਾਊਗਾ। ਇਹਦਾ ਨਿਬੇੜਾ ਵੀ 14 ਮਾਰਚ ਨੂੰ ਹੋਊਗਾ ਕਿ ਕੀ ਇਹ ਮਾਮਲਾ ਰੋਜ਼ ਸੁਣਵਾਈ ਦੇ ਵਿੱਚ ਸੁਣਿਆ ਜਾਊਗਾ ਜਾਂ ਅਜੇ ਹੋਰ ਲਮਕਾਇਆ ਜਾਊਗਾ। ਜੀ ਬਸ ਇੱਕ ਮੁੱਦਾ ਰੱਖਿਆ ਜ਼ਰੂਰ ਹੋਇਆ ਹੈ ਤੇ ਅੱਗੇ ਕੈਪਟਨ ਦੀ ਜੇ ਗੱਲ ਕਰੀਏ ਤਾਂ ਉਸ ਨੇ ਕੈਨੇਡਾ ਦੇ ਮੰਤਰੀਆਂ ਦੇ ਬਿਆਨਾਂ ਦਾ ਸਵਾਗਤ ਕੀਤਾ। ਜੀ ਜਿਹੜੇ ਕੈਨੇਡਾ ਦੇ ਡਿਫੈਂਸ ਮਿਨਿਸਟਰ ਨੇ ਆਨਰੇਬਲ ਹਰਜੀਤ ਸਿੰਘ ਸੱਜਣ ਤੇ ਉਹਨਾਂ ਦੇ ਨਾਲ ਇੱਕ ਹੋਰ ਜਿਹੜੇ ਮੰਤਰੀ ਨੇ ਜੀ ਅਮਰਜੀਤ ਸਿੰਘ ਸੋਹੀ ਉਹਨਾਂ ਦਾ ਜਿਹੜਾ ਬਿਆਨ ਆਇਆ ਜੀ ਕੱਲ ਕੈਨੇਡਾ ਦੀ ਤਰਫੋਂ ਜਾਰੀ ਹੋਇਆ ਜਿਹਦੇ ਵਿੱਚ ਆਪਾਂ ਕੱਲ ਤੇ ਪਰਸੋਂ ਵੀ ਗੱਲ ਜਿਹੜੀ ਜੀ ਉਹ ਕੀਤੀ ਸੀ ਵੀ ਕੋਈ ਤੁਸੀਂ ਬਿਆਨ ਤਾਂ ਦਿਖਾਓ ਜਿਹਦੇ ਵਿੱਚ ਇੱਕ ਮੰਤਰੀਆਂ ਨੇ ਚਾਹੇ ਉਹ ਜਿਹੜੇ ਜੀ ਹਰਜੀਤ ਸਿੰਘ ਸੱਜਣ ਹੋਰੀ ਨੇ ਚਾਹੇ ਨਵਦੀਪ ਸਿੰਘ ਬੈਂਸ ਹੈ ਕਿ ਕਿੱਥੇ ਇਹਨਾਂ ਨੇ ਇਹੋ ਜਿਹੀ ਸਪੋਰਟ ਕੀਤੀ ਆ ਜਿਹਦਾ ਇੰਨਾ ਰੌਲਾ ਪਾਇਆ ਜਾ ਰਿਹਾ ਸੀਗਾ। ਜਦੋਂ ਹਰਜੀਤ ਸਿੰਘ ਸੱਜਣ ਹੋਰੀ ਆਏ ਸੀਗੇ ਤਾਂ ਉਦੋਂ ਵੀ ਉਹਨਾਂ ਨੂੰ ਮਿਲਣ ਤੋਂ ਨਾ ਕੀਤੀ ਗਈ। ਹੁਣ ਵੀ ਪਿਛਲੇ ਦਿਨਾਂ ਤੋਂ ਜਿਹੜਾ ਜੀ ਉਹ ਵਾਰ ਚੱਲੀ ਜਾਂਦਾ ਸੀ ਪ੍ਰਧਾਨ ਮੰਤਰੀ ਦਾ ਸਵਾਗਤ ਕਰਾਂਗੇ ਮੰਤਰੀਆਂ ਨੂੰ ਨਹੀਂ ਜਿਹੜਾ ਜੀ ਉਹ ਮਿਲਾਂਗੇ। ਇਹ ਬਿਆਨ ਤੋਂ ਬਾਅਦ ਜਦੋਂ ਇਹ ਬਿਆਨ ਆਇਆ ਤਾਂ ਤਕਰੀਬਨ ਤੁਸੀਂ ਕਹਿ ਲਓ ਕਿ ਪਹਿਲੇ ਬਿਆਨਾਂ ਦੀ ਇੱਕ ਕਿਸਮ ਦੇ ਨਾਲ ਫੂਕ ਜਿਹੜੀ ਹੈ ਜੀ ਉਹ ਨਿਕਲੀ ਹੈ ਤੇ ਹੁਣ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦਾ ਬਿਆਨ ਜਿਹੜਾ ਜਾਰੀ ਕੀਤਾ ਗਿਆ ਸੀਐਮ ਆਫਿਸ ਦੇ ਵੱਲੋਂ ਲਿਖਤੀ ਬਿਆਨ ਹੈ ਇਹ ਕਿਸੇ ਪ੍ਰੈਸ ਕਾਨਫਰੰਸ ਦੇ ਵਿੱਚ ਦਿੱਤਾ ਨਹੀਂ ਹੈ ਸੀਐਮ ਆਫਿਸ ਦੇ ਵੱਲੋਂ ਦਿੱਤਾ ਗਿਆ ਜਿਹੜਾ ਜੀ ਬਿਆਨ ਹੈ। ਇਸ ਕਰਕੇ ਇਹ ਥੋੜੀ ਅਹਿਮੀਅਤ ਜਿਹੜੀ ਹੈ ਜੀ ਇਹਦੀ ਹੋਰ ਵੱਧ ਜਾਂਦੀ ਆ। ਇਹਨੂੰ ਇਸ ਪੁਆਇੰਟ ਆਫ ਵਿਊ ਨਾਲ ਵੀ ਜਿਹੜਾ ਜੀ ਉਹ ਦੇਖਿਆ ਜਾ ਸਕਦਾ ਕਿ ਆਪਣੇ ਬਿਆਨਾਂ ਤੋਂ ਵਾਪਸ ਪਰਤਣ ਵਾਲੀ ਜਿਹੜੀ ਇਹਦੀ ਉਹ ਗੱਲ ਹੁੰਦੀ ਹੈ। ਉਹਨਾਂ ਨੇ ਇਹ ਗੱਲ ਆਖੀ ਹੈ ਮੁੱਖ ਮੰਤਰੀ ਹੋਰਾਂ ਨੇ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਨੇ ਆਪਣੇ ਮੁਲਕ ਦੇ ਵਿੱਚ ਵੱਖਵਾਦੀ ਤਾਕਤਾਂ ਦੇ ਖਿਲਾਫ ਢੁਕਵਾਂ ਮਾਹੌਲ ਸਿਰਜਣ ਦੀ ਵਧਾਈ ਦਿੱਤੀ ਹੈ ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇੱਥੇ ਜਿਹੜਾ ਜੀ ਉਹ ਆਉਣਗੇ ਤੇ ਉਹਨਾਂ ਦਾ ਜ਼ੋਰਦਾਰ ਸਵਾਗਤ ਜਿਹੜਾ ਜੀ ਉਹ ਕੀਤਾ ਜਾਊਗਾ। ਇਸ ਬਿਆਨ ਦੇ ਵਿੱਚ ਅੱਗੇ ਚੱਲ ਕੇ ਇਹ ਵੀ ਕਿਹਾ ਗਿਆ ਕਿ ਕੈਨੇਡਾ ਨਾਲ ਬਿਹਤਰ ਸੰਬੰਧਾਂ ਦੀ ਰਾਹ ਜਿਹੜਾ ਜੀ ਉਹ ਪੱਧਰਾ ਹੈ ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਨੂੰ ਮਿਲਣ ਦੀ ਤਾਕ ਦੇ ਵਿੱਚ ਨੇ ਮਤਲਬ ਕਿ ਉਹ ਉਡੀਕ ਦੇ ਵਿੱਚ ਨੇ ਔਰ ਉਹ ਆਉਣਗੇ ਤੇ ਦੋਵਾਂ ਮੁਲਕਾਂ ਕੈਨੇਡਾ ਭਾਰਤ ਤੇ ਪੰਜਾਬ ਦੇ ਦਰਮਿਆਨ ਦੁਵੱਲੇ ਵਪਾਰਕ ਸੰਬੰਧ ਹੋਰ ਜਿਹੜੇ ਜੀ ਉਹ ਮਜ਼ਬੂਤ ਹੋਣਗੇ। ਮੁੱਖ ਮੰਤਰੀ ਹੋਰਾਂ ਨੇ ਇਸ ਲਿਖਤੀ ਬਿਆਨ ਦੇ ਵਿੱਚ ਇਹ ਵੀ ਗੱਲ ਕਹੀ ਹੈ ਕਿ ਕੈਨੇਡਾ ਸਦਾ ਹੀ ਭਾਰਤ ਖਾਸ ਕਰਕੇ ਪੰਜਾਬ ਦਾ ਮਿੱਤਰ ਜਿਹੜਾ ਜੀ ਉਹ ਰਿਹਾ। ਇਹਦੇ ਵਿੱਚ ਸਿਰਫ ਜਿਹੜੇ ਦੋ ਮੰਤਰੀ ਸੀ ਉਹਨਾਂ ਦੇ ਬਿਆਨ ਦਾ ਸਵਾਗਤ ਕੀਤਾ ਗਿਆ। ਇਹਦੇ ਵਿੱਚ ਇਸ ਚੀਜ਼ ਦਾ ਕੋਈ ਜ਼ਿਕਰ ਹੁਣ ਨਹੀਂ ਕੀਤਾ ਗਿਆ ਕਿ ਜਦੋਂ ਪ੍ਰਧਾਨ ਮੰਤਰੀ ਕੈਨੇਡਾ ਦੇ ਜਸਟਿਨ ਟਰੂਡੋ ਆਉਣਗੇ ਤਾਂ ਉਹਨਾਂ ਨੂੰ ਮਿਲਣ ਤੋਂ ਇਲਾਵਾ ਕੀ ਉਹ ਜਿਹੜੇ ਦੂਜੇ ਮੰਤਰੀਆਂ ਨੂੰ ਨਾ ਮਿਲਣ ਦਾ ਫੈਸਲਾ ਉਹ ਕਾਇਮ ਰਹੂਗਾ ਜਾਂ ਉਹਦੇ ਤੋਂ ਪਿੱਛੇ ਜਿਹੜਾ ਜੀ ਉਹ ਹਟ ਗਏ ਨੇ ਉਹਨੂੰ ਪਾਸੇ ਜਿਹੜਾ ਉਹ ਕਰ ਦਿੱਤਾ ਗਿਆ। ਵੇਖਿਆ ਜਾਵੇ ਤਾਂ ਇਹ ਇੱਕ ਚੰਗੀ ਸ਼ੁਰੂਆਤ ਜਿਹੜੀ ਜੀ ਇਸ ਪੱਖੋਂ ਕਹੀ ਜਾ ਸਕਦੀ ਹੈ ਕਿ ਇਸ ਵਿਵਾਦ ਦੇ ਵਿੱਚੋਂ ਨਿਕਲਣ ਵਾਲਾ ਕੁਛ ਨਹੀਂ ਗਾ ਜੀ ਸਿਵਾਏ
ਇਹਦੇ ਇੱਕ ਕੁੜੱਤਣ ਜਿਹੜੀ ਆ ਉਹ ਹੋਰ ਵਧੇ। ਇਹ ਨਹੀਂ ਵਧਣੀ ਚਾਹੀਦੀ ਔਰ ਸਵਾਗਤ ਜਿਹੜਾ ਜੀ ਉਹ ਜ਼ਰੂਰ ਕੀਤਾ ਜਾਣਾ ਚਾਹੀਦਾ, ਕਿਉਂਕਿ ਜਿਹੜੇ ਕੈਨੇਡਾ ਦੇ ਵਿੱਚ ਰਹਿੰਦਾ ਭਾਈਚਾਰਾ ਹੈ ਜੀ ਉਹ ਪ੍ਰਾਊਡ ਮਹਿਸੂਸ ਕਰਦਾ ਇਹਨਾਂ ਲੋਕਾਂ ਦੀ ਤਰੱਕੀ ਦੇ ਉੱਤੇ ਜਿਹੜੇ ਕਿ ਇਹਨਾਂ ਉੱਚ ਅਹੁਦਿਆਂ ਤੱਕ ਜਿਹੜਾ ਜੀ ਉਹ ਪਹੁੰਚੇ ਆ। ਜੇ ਇਹਨਾਂ ਦਾ ਸਵਾਗਤ ਨਹੀਂ ਕੀਤਾ ਜਾਂਦਾ ਤਾਂ ਭਾਈਚਾਰਾ ਜਿਹੜਾ ਜੀ ਇਹ ਮਹਿਸੂਸ ਕਰੂਗਾ ਕਿ ਇਹ ਐਕਚੁਅਲੀ ਸਵਾਗਤ ਉਹਨਾਂ ਦਾ ਨਹੀਂ ਕੀਤਾ ਗਿਆ। ਜੀ ਜੀ ਬਿਲਕੁਲ, ਕਾਫੀ ਜਿਹੜੀ ਆ ਗੱਲਬਾਤ ਕਰਵਾ ਚੁੱਕੇ ਆ ਕੈਪਟਨ ਪਹਿਲਾਂ, ਤੇ ਅੱਗੇ ਗੁੰਡਾ ਟੈਕਸ ਦੀ ਆਪਾਂ ਗੱਲ ਕੀਤੀ ਸੀਗੀ, ਤੇ ਹੁਣ ਗੁੰਡਾ ਟੈਕਸ ਦੀ ਜਗ੍ਹਾ ਤੇ ਡੰਡਾ ਟੈਕਸ। ਜੀ ਐਕਚੁਅਲੀ ਇਹ ਜਿਹੜੇ ਚੌਧਰੀ ਨੇ ਸਰਕਾਰ ਦੇ ਅੰਦਰਲੇ ਉਹਨਾਂ ਨੇ ਡੰਡਾ ਟੈਕਸ ਜਿਹੜਾ ਜੀ ਉਹ ਵਸੂਲਣਾ ਹੁਣ ਸ਼ੁਰੂ ਕਰ ਦਿੱਤਾ। ਬਠਿੰਡੇ ਦੇ ਵਿੱਚ ਗੁੰਡਾ ਟੈਕਸ ਰੇਤਾ ਬਜਰੀ ਤੇ ਵਸੂਲਿਆ ਜਾ ਰਿਹਾ ਸੀਗਾ, ਹੁਣ ਰਿਫਾਈਨਰੀ ਚੋਂ ਦੂਜੇ ਸੂਬਿਆਂ 'ਚ ਜਾਣ ਵਾਲੇ ਸਮਾਨ ਤੇ ਆਪਰੇਟਰਾਂ ਤੋਂ ਡੰਡਾ ਟੈਕਸ ਜਿਹੜਾ ਜੀ ਉਹ ਲੈਣਾ ਸ਼ੁਰੂ ਕਰ ਦਿੱਤਾ। ਜਿਹੜਾ ਮਟੀਰੀਅਲ ਗੇਟ ਹੈ ਉਹਦੇ ਉੱਤੇ ਇਹ ਲੋਕ ਜਿਹੜੇ ਆ ਜੀ ਉਹ ਖੜੇ ਆ। ਬਠਿੰਡੇ ਦੇ ਸਿਵਲ ਪੁਲਿਸ ਆਫਿਸਰ ਇਸ ਮਾਮਲੇ ਦੇ ਵਿੱਚ ਬੇਵਸ ਜਿਹੜਾ ਜੀ ਉਹ ਜਾਪ ਰਹੇ ਆ। ਉਹਨਾਂ ਦੇ ਵੱਲੋਂ ਕੁਝ ਵੀ ਜਿਹੜਾ ਜੀ ਉਹ ਕੀਤਾ ਨਹੀਂ ਜਾ ਰਿਹਾ। ਉਹਦਾ ਰੀਜ਼ਨ ਸਾਰੇ ਜਾਣਦੇ ਨੇ ਕਿ ਵੱਡੇ ਲੋਕ ਜਿਹੜੇ ਨੇ ਇਹਦੇ ਵਿੱਚ ਸ਼ਾਮਲ ਨੇ। ਬੇਸ਼ੱਕ SDM ਤੇ ਬਾਕੀ ਹੋਰ ਆਫਿਸਰ ਜਿਹੜੇ ਜੀ ਉੱਥੇ ਪਹੁੰਚੇ ਹੋਏ ਸੀਗੇ, ਪਰ ਜਿਹੜੀ ਇਹ ਟਰਾਂਸਪੋਰਟ ਕੰਪਨੀ ਹੈ ਨਾਰਦਰਨ ਲੌਜਿਸਟਿਕ, ਇਹਨੇ 1 ਫਰਵਰੀ ਤੋਂ ਰਿਫਾਈਨਰੀ ਤੋਂ ਸਕ੍ਰੈਪ ਤੇ ਹੋਰ ਸਮਾਨ ਦੀ ਦੂਜੇ ਰਾਜਾਂ ਦੇ ਵਿੱਚ ਢੋਆ ਢੁਆਈ ਜਿਹੜੀ ਆ ਜੀ ਉਹ ਸ਼ੁਰੂ ਕਰਨੀ ਸੀ। L&T ਕੰਪਨੀ ਜਿਹੜੀ ਇਹ ਹੈ ਜੀ, ਇਹਦੇ ਵੱਲੋਂ ਇਹਦਾ ਕੰਟਰੈਕਟ ਜਿਹੜਾ ਉਹ ਲਿਆ ਗਿਆ ਜੀ, ਔਰ ਇਸ ਟਰਾਂਸਪੋਰਟ ਕੰਪਨੀ ਨੂੰ 100 ਟਰੱਕਾਂ ਦੀ ਸਪਲਾਈ ਕਰਨ ਦਾ ਆਰਡਰ ਜਿਹੜਾ ਜੀ ਦਿੱਤਾ ਗਿਆ। ਕੰਪਨੀ ਦੇ ਜਿਹੜੇ ਡਾਇਰੈਕਟਰ ਨੇ ਉਹਨੇ ਜਦੋਂ ਰਿਫਾਈਨਰੀ ਚੋਂ ਲੋਡ ਕਰਨ ਦੇ ਵਾਸਤੇ ਮਟੀਰੀਅਲ ਜਿਹੜਾ ਜੀ ਗੱਡੀ ਦੇ ਉੱਤੇ ਜਿਹੜਾ ਲਿਆਂਦਾ ਤਾਂ ਉਦੋਂ ਡੰਡਾ ਬ੍ਰਿਗੇਡ ਦੇ ਜਿਹੜੇ ਲੋਕ ਸੀ ਉਹ ਪਹੁੰਚ ਗਏ ਤੇ ਉਹਨਾਂ ਨੇ ਇਤਰਾਜ਼ ਕੀਤਾ। ਔਰ ਜਿਹੜੇ ਗੌਰਵ ਗਰਗ ਜੀ ਇਸ ਕੰਪਨੀ ਦਾ ਜੀ, ਉਹਨੇ ਇਹ ਮਾਮਲਾ ਰਿਫਾਈਨਰੀ ਚੌਂਕੀ ਦੇ ਇੰਚਾਰਜ ਦੇ ਕੋਲੇ ਜਦੋਂ ਲਿਆਂਦਾ ਧਿਆਨ ਦੇ ਵਿੱਚ ਤਾਂ ਉਹਨੇ ਹੱਥ ਜਿਹੜੇ ਸੀ ਉਹ ਖੜੇ ਕਰਤੇ। ਉਹਨੇ ਕਹਿਤਾ ਕਿ ਉਹਦੇ ਉੱਤੇ ਸੀਨੀਅਰ ਆਫਿਸਰ ਨੇ, ਪਹਿਲਾਂ ਉਹਨਾਂ ਨੂੰ ਮਿਲ ਲਓ, ਜੋ ਉੱਪਰੋਂ ਹੁਕਮ ਆਉਣਗੇ ਉਵੇਂ ਜਿਹੜਾ ਜੀ ਉਹ ਕੀਤਾ ਜਾਊਗਾ। ਜਿਹੜੇ ਉੱਥੋਂ ਦੇ DSP ਨੇ ਉਹ ਕਹਿੰਦੇ ਨੇ ਕਿ ਹੁਣੇ ਕਹਿੰਦੇ ਆ ਹੇਠਲਿਆਂ ਨੂੰ ਉਹ ਕਿਵੇਂ ਏਦਾਂ ਜਿਹੜਾ ਜੀ ਉਹ ਕਰ ਸਕਦੇ ਨੇ, ਜਦੋਂ ਕਿ ਟਰਾਂਸਪੋਰਟ ਕੰਪਨੀ ਦਾ ਡਾਇਰੈਕਟਰ ਜਿਹੜਾ ਜੀ ਉਹ ਕਹਿੰਦਾ ਕਿ ਰਿਫਾਈਨਰੀ ਦੇ ਮਟੀਰੀਅਲ ਗੇਟ ਉੱਤੇ ਉਹ ਅੰਦਰੋਂ ਲੋਡਿੰਗ ਵਾਸਤੇ ਚੈੱਕ ਪੋਸਟ ਤੇ ਗੇਟ ਪਾਸ ਬਣਵਾ ਰਹੇ ਨੇ। ਔਰ ਹਾਕਮ ਧਿਰ ਦੇ ਨੇੜਲਿਆਂ ਦੀ ਗੁੰਡਾ ਬ੍ਰਿਗੇਡ ਜਿਹੜੀ ਆ ਜੀ ਇੱਕ ਬਲੈਰੋ ਗੱਡੀ ਦੇ ਵਿੱਚ ਆਈ ਤੇ ਧਮਕੀਆਂ ਜਿਹੜੀਆਂ ਦਿੱਤੀਆਂ, ਔਰ ਦੋਵੇਂ ਟਰੱਕਾਂ ਦੇ ਸਾਰੇ ਅਸਲੀ ਕਾਗਜ਼ਾਤ ਜਿਹੜੇ ਸੀਗੇ ਜੀ ਉਹ ਫੜ ਕੇ ਖੋਹ ਕੇ ਜਿਹੜਾ ਜੀ ਉਹ ਲੈ ਗਏ। ਔਰ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਕੰਪਨੀ ਆ ਉਹ ਹੁਣ ਸੀਨੀਅਰ ਆਫਿਸਰਾਂ ਨੂੰ ਮਿਲ ਕੇ ਇਹਦੀ ਲਿਖਤੀ ਸ਼ਿਕਾਇਤ ਜਿਹੜੀ ਆ ਉਹ ਕਰ ਰਹੀ ਹੈ। ਕਾਂਗਰਸ ਦੇ ਜਿਹੜੇ ਬਠਿੰਡੇ ਦੇ ਸ਼ਹਿਰੀ ਦੇ ਪ੍ਰਧਾਨ ਹੈ ਜੀ ਮੋਹਨ ਝੁੰਬਾ, ਉਹਨੇ ਕਿਹਾ ਕਿ ਉਹਦੇ ਕੋਲ ਕੁਝ ਸ਼ਹਿਰੀ ਵਪਾਰੀਆਂ ਨੇ ਰਿਫਾਈਨਰੀ ਕੋਲੇ ਗੈਰ ਕਾਨੂੰਨੀ ਵਸੂਲੀ ਹੋਣ ਦੀਆਂ ਸ਼ਿਕਾਇਤਾਂ ਜਿਹੜੀਆਂ ਜੀ ਉਹ ਕੀਤੀਆਂ ਸੀਗੀਆਂ, ਔਰ ਉਹਨਾਂ ਕਿਹਾ ਕਿ ਇਹ ਮਸਲਾ ਡਿਪਟੀ ਕਮਿਸ਼ਨਰ ਦੇ ਧਿਆਨ ਦੇ ਵਿੱਚ ਜਿਹੜਾ ਲਿਆ ਰਿਹਾ। ਹੁਣ ਮੰਨ ਲਓ ਜੇ ਕਿਸੇ ਨੇ ਜਿਹੜਾ ਜੀ ਕੁਝ ਗੈਰ ਕਾਨੂੰਨੀ ਕਰ ਰਹੇ ਆ ਤਾਂ ਉਹਦੇ ਉੱਤੇ ਕੋਈ ਕਾਂਗਰਸ ਦਾ ਪ੍ਰਧਾਨ ਜਿਹੜਾ ਜੀ ਕਾਰਵਾਈ ਕਿਵੇਂ ਕਰੂਗਾ, ਜਾਂ ਉਹਦੇ ਗੱਡੀਆਂ ਦੇ ਕਾਗਜ਼ ਜਿਹੜੇ ਨੇ ਉਹਦੇ ਬੰਦੇ ਕਿਵੇਂ ਖੋਹ ਕੇ ਜਿਹੜਾ ਜੀ ਉਹ ਲੈ ਜਾਣਗੇ। ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਜਿਹੜਾ ਜੀ ਉਹ ਸਵਾਲ ਹੈ। ਰੌਲਾ ਉਹੀ ਹੈ ਕਿ ਗੁੰਡਾ ਟੈਕਸ ਜਿਹੜਾ ਸੀ ਉਹ ਬੰਦ ਕਰਵਾਤਾ, ਰੌਲਾ ਉਹਦਾ ਪੈ ਗਿਆ, ਇਸ ਕਰਕੇ ਹੁਣ ਇਹ ਡੰਡਾ ਟੈਕਸ ਵੱਲ ਨੂੰ ਤੁਰ ਪਏ। ਬਿਲਕੁਲ ਜੀ, ਇਹ ਗੱਲ ਕਰੋ ਕਿ ਗੁੰਡਾ ਰਾਜ ਹੀ ਆ, ਬਸ ਬੰਦੇ ਹੀ ਬਦਲੇ ਆ ਉੱਥੇ। ਤੇ ਅੱਗੇ ਗੈਰ ਕਾਨੂੰਨੀ ਕਲੋਨੀਆਂ ਦੀ ਜੇ ਗੱਲ ਕਰੀਏ ਤਾਂ ਉਹ ਮੁੱਦਾ ਹੋਵੇ ਨਾ ਹੋਵੇ। ਐਕਚੁਅਲੀ ਵੀ ਇਸ ਮਾਮਲੇ ਦੇ ਉੱਤੇ ਜਿਹੜੀਆਂ ਇਹ ਕਲੋਨੀਜ਼ ਨੇ ਇਹਨਾਂ ਨੂੰ ਰੈਗੂਲਰ ਕਰਨ ਦੇ ਸਵਾਲ ਦੇ ਉੱਤੇ ਜਿਹੜੇ ਆਪਣੇ ਲੋਕਲ ਬਾਡੀਜ਼ ਮੰਤਰੀ ਨੇ ਜੀ ਨਵਜੋਤ ਸਿੰਘ ਸਿੱਧੂ, ਉਹਨਾਂ ਦੇ ਕੁਝ ਇਤਰਾਜ਼ ਸੀ, ਜਿਹਦੇ ਕਰਕੇ ਕੈਬਨਿਟ ਸਬ ਕਮੇਟੀ ਜਿਹੜੀ ਆ ਉਹ ਕਿਸੇ ਨਤੀਜੇ ਦੇ ਉੱਤੇ ਨਹੀਂ ਜਿਹੜਾ ਜੀ ਉਹ ਪਹੁੰਚ ਸਕੀ। ਇਹਦੇ ਸੰਬੰਧੀ ਮੀਟਿੰਗ ਜਿਹੜੀ ਜੀ ਉਹ ਹੋਈ। ਇਹਦੇ ਵਿੱਚ ਇਹ ਆਖਿਆ ਗਿਆ ਜੀ ਕਿ ਸਰਕਾਰਾਂ ਜਿਹੜੀਆਂ ਨੇ ਉਹ ਵਿਭਾਗ ਦੇ ਉੱਤੇ 25,000 ਕਰੋੜ ਰੁਪਏ ਦਾ ਵਾਧੂ ਬੋਝ ਪੈ ਜਾਊਗਾ ਜੇ ਇਹਨਾਂ ਨੂੰ ਕਾਨੂੰਨੀ ਰੂਪ ਜਿਹੜਾ ਜੀ ਉਹ ਦੇ ਦਿੱਤਾ। ਮਾਮਲਾ ਜਿਹੜਾ ਜੀ ਉਹ ਕੀ ਹੈ ਕਿ ਜਿਹੜੇ ਕੁਝ ਕਲੋਨਾਈਜ਼ਰ ਨੇ, ਜਿਹੜੇ ਇੱਥੇ ਪ੍ਰੋਪਰਟੀ ਡੀਲਰ ਆਮ ਜਿਹੜੇ ਜੀ ਫੱਟੇ ਲਾ ਕੇ ਬਣੇ ਫਿਰਦੇ ਨੇ, ਉਹ ਕੀ ਕਰਦੇ ਨੇ, ਇਹ ਪਿਛਲੇ ਕੁਝ ਸਾਲਾਂ ਤੋਂ ਜਿਹੜਾ ਜੀ ਪ੍ਰੈਕਟਿਸ ਚੱਲਦੀ ਰਹੀ ਹੈ। ਕੁਝ ਜਗ੍ਹਾ ਦੇ ਉੱਤੇ 2 ਕਿੱਲੇ ਖਰੀਦੇ, 4 ਕਿੱਲੇ ਖਰੀਦੇ, 6 ਕਿੱਲੇ ਖਰੀਦੇ ਤੇ ਥੋੜੀਆਂ ਜਿਹੀਆਂ ਸਿਰਫ ਸੜਕਾਂ ਬਣਾਈਆਂ ਤੇ ਨਾਲ ਦੀ ਨਾਲ ਪਲਾਟ ਜਿਹੜੇ ਉਹ ਵੇਚ ਦਿੱਤੇ। ਜਦੋਂ ਉੱਥੇ ਘਰ ਪੈ ਜਾਂਦੇ ਆ ਤੇ ਫਿਰ ਲੋਕ ਜਿਹੜੇ ਕਹਿੰਦੇ ਆ ਕਿ ਇਹਨਾਂ ਨੂੰ ਰੈਗੂਲਰ ਜਿਹੜਾ ਵੀ ਉਹ ਕੀਤਾ ਜਾਵੇ। ਹੁਣ ਸਾਰੀਆਂ ਰਜਿਸਟਰੀਆਂ ਰੁਕੀਆਂ ਹੋਈਆਂ ਨੇ, ਅਨਆਥੋਰਾਈਜ਼ਡ ਜਿੰਨੀਆਂ ਕਾਲੋਨੀਜ਼ ਨੇ ਜਿਹੜੀਆਂ ਪੂਡਾ ਅਪਰੂਵਡ ਨਹੀਂ ਗਿਆ, ਉਹਦੇ ਕਿਸੇ ਪਲਾਟ ਦੀ ਰਜਿਸਟਰੀ ਜਿਹੜੀ ਆ ਜੀ ਉਹ ਨਹੀਂ ਹੋ ਰਹੀ। ਉਹਦਾ ਰੀਜ਼ਨ ਇਹ ਹੈ ਕਿ ਜੇ ਸਰਕਾਰ ਇਹਨਾਂ ਨੂੰ ਰੈਗੂਲਰ ਕਰਦੀ ਹੈ, ਨਵਜੋਤ ਸਿੰਘ ਸਿੱਧੂ ਹੋਰਾਂ ਦਾ ਤਰਕ ਬਿਲਕੁਲ ਸਹੀ ਹੈ, ਜੇ ਉਹ ਰੈਗੂਲਰ ਕਰਦੀ ਆ
ਤੇ ਇਹਦੀਆਂ ਸੜਕਾਂ ਦੁਬਾਰ ਤੋਂ ਬਣਾਉਣੀਆਂ, ਉੱਥੇ ਜਿਹੜੀ ਵਾਟਰ ਸਪਲਾਈ ਆ ਉਹ ਦੇਣੀ, ਉੱਥੇ ਸੀਵਰੇਜ ਜਿਹੜਾ ਉਹ ਪਾਉਣਾ, ਤੇ ਬਾਕੀ ਜਿਹੜੀਆਂ ਸਹੂਲਤਾਂ ਨੇ ਦੇਣ ਦੇ ਉੱਤੇ ਸਰਕਾਰ ਦੇ ਪੈਸੇ ਖਰਚ ਹੁੰਦੇ ਆ। ਜਿਹੜੇ ਲੋਕਾਂ ਨੇ ਥੋੜੇ ਜਿਹੇ ਪੈਸੇ ਲਾ ਕੇ ਇਹ ਬਣਾਇਆ, ਕਲੋਨੀਆਂ ਕੱਟੀਆਂ, ਉਹ ਕਰੋੜਾਂ ਰੁਪਈਆ ਆਪਣੀਆਂ ਜੇਬਾਂ ਦੇ ਵਿੱਚ ਪਾ ਕੇ ਇੱਥੋਂ ਤਿੱਤਰ ਹੋ ਜਾਂਦੇ ਆ, ਤੇ ਮੁੜ ਕੇ ਜਿਹੜੀ ਸਰਕਾਰ ਆ ਉਹਦੇ ਉੱਤੇ ਇਹ ਬੋਝ ਪੈ ਜਾਂਦਾ। ਜੇ ਜਿਹੜੀਆਂ ਰੈਗੂਲਰ ਕਲੋਨੀਆਂ ਜਿਹੜੀਆਂ ਉਹ ਬਣਾਉਣੀਆਂ ਨੇ ਤਾਂ ਕਿਤੇ ਨਾ ਕਿਤੇ ਸਰਕਾਰ ਨੂੰ ਜਿਹੜੀ ਆ ਉਹ ਸਖਤੀ ਤਾਂ ਕਰਨੀ ਹੀ ਪਊਗੀ। ਮੰਤਰੀ ਨੇ ਇਹ ਵੀ ਜਿਹੜਾ ਜੀ ਇਹ ਚੀਜ਼ ਰੱਦ ਕੀਤੀ ਕਿ 500 ਕਰੋੜ ਰੁਪਏ ਦਾ ਮਾਲੀਆ ਆਊਗਾ। ਮਾਲੀਆ ਕਿਵੇਂ ਆਊਗਾ ਕਿ ਜੇ ਰਜਿਸਟਰੀਆਂ ਜਿਹੜੀਆਂ ਉਹ ਖੁੱਲਦੀਆਂ ਨੇ 500 ਕਰੋੜ ਆਊਗਾ, ਪਰ ਨਵਜੋਤ ਸਿੱਧੂ ਹੋਰਾਂ ਦਾ ਕਹਿਣਾ ਸੀ ਜਿਹੜਾ 25,000 ਕਰੋੜ ਰੁਪਏ ਦਾ ਬੋਝ ਪਊਗਾ ਉਹ ਤਾਂ ਉਹਨੂੰ ਦੇਖ ਰਹੇ ਆ, ਉਹ 500 ਕਰੋੜ ਰੁਪਇਆ ਆਉਣ ਨੂੰ ਨਹੀਂ ਦੇਖ ਰਹੇ। ਜਿਹੜੇ ਸਰਕਾਰ ਦੇ ਦੂਜੇ ਮੰਤਰੀ ਆ ਉਹ ਇਸ ਪੱਖੋਂ ਦੇਖ ਰਿਹਾ ਕਿ 500 ਕਰੋੜ ਆ ਗਏ, ਚਲੋ ਮਹੀਨੇ ਦੀਆਂ ਤਨਖਾਹਾਂ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ, ਉਹ ਦੂਸਰੇ ਪੁਆਇੰਟ ਦੇ ਨਾਲ ਜਿਹੜਾ ਉਹ ਦੇਖ ਰਹੇ ਆ। ਜਿਹੜੇ ਇਹ ਲੋਕਲ ਬਾਡੀਜ਼ ਮੰਤਰੀ ਨੇ ਉਹਨੇ ਇਹ ਵੀ ਕਿਹਾ ਜੀ ਕਿ ਸ਼ਹਿਰੀ ਵਿਕਾਸ ਵਿਭਾਗ ਦੇ ਵੱਲੋਂ ਕਲੋਨੀ ਵਾਲੀ ਜ਼ਮੀਨ ਦੇ ਉੱਤੇ 10% ਦੀ ਉਸਾਰੀ ਕੀਤੇ ਹੋਣ ਨੂੰ ਕਾਨੂੰਨੀ ਰੂਪ ਦੇਣ ਦੇ ਉੱਤੇ ਉਹਨੇ ਜਿਹੜਾ ਤਿੱਖਾ ਇਤਰਾਜ਼ ਜਿਹੜਾ ਉਹ ਜਤਾਇਆ। ਔਰ ਉਹਨਾਂ ਦਾ ਜਿਹੜਾ ਤਰਕ ਇਹ ਆ ਕਿ ਜਿਹੜੇ ਲੋਕ ਆਪਣੀ ਕਲੋਨੀ ਨੂੰ ਰੈਗੂਲਰ ਕਰਵਾ ਕੇ ਜਿਹੜਾ ਉਹ ਵੇਚਦੇ ਆ, ਜਿਹੜੇ ਪੂਡਾ ਤੋਂ ਅਪਰੂਵਡ ਕਰਾ ਕੇ ਵੇਚਦੇ ਆ, ਉਹਨਾਂ ਲੋਕਾਂ ਨੂੰ ਇਹਦੇ ਨਾਲ ਧੱਕਾ ਲੱਗੂਗਾ ਵੀ ਜੇ ਏਦਾਂ ਅਨਆਥੋਰਾਈਜ਼ਡ ਕਾਲੋਨੀ ਜਿਹੜੀਆਂ ਨੇ ਉਹਨਾਂ ਨੂੰ ਅਪਰੂਵਲ ਦੇਣੀ ਆ ਤੇ ਫਿਰ ਇੰਨੇ ਪੈਸੇ ਉਹਨਾਂ ਨੂੰ ਲਾਉਣ ਦੀ ਜਿਹੜੀ ਹੈ ਜੀ ਉਹ ਕੀ ਜ਼ਰੂਰਤ ਹੈ। ਤਰਕ ਬਹੁਤ ਜਾਇਜ਼ ਹੈ ਜੀ, ਬਿਲਕੁਲ ਜਾਇਜ਼ ਤਰਕ ਹੈ ਨਵਜੋਤ ਸਿੰਘ ਸਿੱਧੂ ਹੋਰਾਂ ਦਾ। ਪਰ ਇਹ ਹੈ ਜੀ ਕਿ ਇਹ ਕੀ ਉਹ ਕਾਇਮ ਜਿਹੜਾ ਰਹਿ ਸਕੂਗਾ, ਕਿਉਂਕਿ ਜਿਹੜੇ ਇਹ ਕਲੋਨਾਈਜ਼ਰ ਨੇ, ਜਿਹੜੇ ਇਹ ਗੈਰ ਕਾਨੂੰਨੀ ਕਲੋਨੀਆਂ ਕੱਟਦੇ ਆ, ਗੱਲ ਫਿਰ ਉੱਥੇ ਆ ਜਾਂਦੀ ਆ। ਇਹਨਾਂ ਕਲੋਨੀਆਂ ਦੇ ਕੱਟਣ ਦੇ ਪਿੱਛੇ ਵੀ ਬਹੁਤੇ ਸਿਆਸੀ ਨਿਕਾਵਾਂ ਦਾ ਜਿਹੜਾ ਉਹ ਹੱਥ ਹੁੰਦਾ, ਉਹ ਪੈਸੇ ਕਮਾ ਕੇ ਜਿਹੜਾ ਗਾਂਹ ਜਾਂਦੇ ਆ। ਔਰ ਉਹ ਇੱਕ ਵਾਰੀ ਫੇਰ ਚਾਹੁੰਦੇ ਆ ਕਿ ਇਹਨਾਂ ਨੂੰ ਰੈਗੂਲਰ ਕਰ ਦਿੱਤਾ ਜਾਵੇ ਤਾਂ ਕਿ ਉਹਨਾਂ ਨੇ ਸਾਰਿਆਂ ਨੇ ਉੱਥੇ ਪਲਾਟ ਲਏ ਹੋਏ ਆ ਵੀ ਜਦੋਂ ਸਰਕਾਰ ਆਊਗੀ ਤੇ ਅਸੀਂ ਰੈਗੂਲਰ ਕਰਾ ਕੇ ਫਿਰ ਉਹਨਾਂ ਤੋਂ ਪੈਸੇ ਜਿਹੜੇ ਉਹ ਕਮਾਵਾਂਗੇ। ਕਿੰਨੀ ਕੁ ਦੇਰ ਇਹ ਰੁਕਿਆ ਰਹਿੰਦਾ ਇਹ ਦੇਖਣ ਵਾਲਾ ਹੋਊਗਾ। ਬਿਲਕੁਲ ਜੀ, ਇਹਨਾਂ ਨੂੰ ਪਤਾ ਹੀ ਹੁੰਦਾ ਸਾਰਾ ਕੁਛ, ਪਰ ਲੋਕਾਂ ਨੂੰ ਕੁਛ ਨਹੀਂ ਕਰਨ ਦੇਣਾ। ਕਿ ਆਪਾਂ ਵਿਧਾਇਕਾਂ ਦੇ ਫਲੈਟ ਦੀ ਗੱਲ ਕਰੀਏ ਕਿ ਉਹ ਜਿਹੜਾ ਰੌਲਾ ਗੋਲਾ ਸੀ ਪੁਲਿਸ ਕੋਲ ਪਹੁੰਚਿਆ, ਕਦੇ ਚੱਲ ਕਈ ਦਿਨਾਂ ਤੋਂ ਰਿਹਾ। ਪਹਿਲਾਂ ਤਾਂ ਸੋਸ਼ਲ ਮੀਡੀਆ ਤੱਕ ਸੀਮਤ ਸੀਗਾ, ਫਿਰ ਸਰਕਾਰਾਂ ਤੱਕ ਚਲੇ ਗਿਆ, ਹੁਣ ਜਿਹੜਾ ਚਲੇ ਗਿਆ ਪੁਲਿਸ ਦੇ ਕੋਲ। ਫਿਰੋਜ਼ਪੁਰ ਡਿਸਟ੍ਰਿਕਟ ਦੇ ਜਿਹੜਾ ਜ਼ੀਰੇ ਤੋਂ ਵਿਧਾਇਕ ਨੇ ਕੁਲਬੀਰ ਸਿੰਘ ਜ਼ੀਰਾ ਤੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰੀ ਸਿੰਘ ਜ਼ੀਰਾ ਦੇ ਵਿਚਾਲੇ ਫਲੈਟ ਦੇ ਉੱਤੇ ਕਬਜ਼ੇ ਨੂੰ ਲੈ ਕੇ ਇਹ ਵਿਵਾਦ ਜਿਹੜਾ ਚੰਡੀਗੜ੍ਹ ਪੁਲਿਸ ਦੇ ਕੋਲੇ ਗਿਆ। ਐਕਚੁਅਲੀ ਸੈਕਟਰ 4 ਦੇ ਵਿੱਚ MLA ਹੋਸਟਲ ਦੇ ਵਿੱਚ ਫਲੈਟ ਜਿਹੜਾ 41 ਸੀਗਾ ਇਹ 25 ਜਨਵਰੀ ਨੂੰ ਅਲਾਟ ਹੋਇਆ ਸੀਗਾ ਤੇ ਪਹਿਲਾਂ ਕਾਂਗਰਸ ਦੇ ਸਮਰਾਲੇ ਤੋਂ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੂੰ ਅਲਾਟ ਕੀਤਾ ਗਿਆ ਸੀਗਾ। ਉਹਨੇ ਸਪੀਕਰ ਨੂੰ ਲਿਖ ਕੇ ਦੇਤਾ ਕਿ ਉਹਨੂੰ ਫਲੈਟ ਨਹੀਂ ਚਾਹੀਦਾ। ਉਸ ਤੋਂ ਬਾਅਦ ਇਹ ਫਲੈਟ ਜਿਹੜਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਸੀਗਾ ਉਹਨੂੰ ਅਲਾਟ ਕਰਤਾ। ਔਰ ਅਕਾਲੀ ਵਿਧਾਇਕ ਜਿਹੜਾ ਸੀਗਾ ਹਰੀ ਸਿੰਘ ਜ਼ੀਰਾ ਪਹਿਲਾਂ ਉਹਦੇ ਕੋਲੇ ਸੀਗਾ, ਉਹਨੇ ਇਹ ਪਿਛਲੇ ਸਾਲ ਮਈ ਮਹੀਨੇ ਦੇ ਵਿੱਚ ਛੱਡਿਆ ਸੀ, ਪਰ ਉਹਨੇ ਆਪਣਾ ਫਰਨੀਚਰ ਇਸ ਫਲੈਟ ਦੇ ਵਿੱਚ ਜਿਹੜਾ ਰੱਖਿਆ ਹੋਇਆ ਸੀ, ਭਾਵ ਕਿ ਕਾਗਜ਼ੀ ਛੱਡਤਾ, ਕਬਜ਼ਾ ਰੱਖਿਆ ਆਪਣਾ। ਹੁਣ ਕੀ ਕੀਤਾ ਅਕਾਲੀ ਵਿਧਾਇਕ ਨੇ, ਆਪਣਾ ਫਰਨੀਚਰ ਚੋਰੀ ਹੋਣ ਦੀ ਸ਼ਿਕਾਇਤ ਜਿਹੜੀ ਪੁਲਿਸ ਦੇ ਕੋਲੇ ਕਰ ਦਿੱਤੀ। ਹੁਣ ਟੈਕਨੀਕਲੀ ਦੇਖਿਆ ਜਾਵੇ ਕਿ ਜਿਹੜਾ ਮਈ ਮਹੀਨੇ ਦੇ ਵਿੱਚ ਤੁਸੀਂ ਫਲੈਟ ਛੱਡਤਾ, ਲਿਖਤੀ ਰੂਪ 'ਚ ਦੇਤਾ, ਫਲੈਟ ਛੱਡਤਾ, ਉਹਦੀ ਤੁਸੀਂ 18 ਦੇ ਵਿੱਚ ਫਰਵਰੀ 'ਚ ਆ ਕੇ ਜਿਹੜਾ ਉਹ ਪੁਲਿਸ ਕੋਲ ਸ਼ਿਕਾਇਤ ਕਰ ਰਹੇ ਹੋ ਕਿ ਉੱਥੋਂ ਮੇਰਾ ਫਰਨੀਚਰ ਚੋਰੀ ਹੋ ਗਿਆ, ਜਦੋਂ ਤੁਹਾਡਾ ਹੈ ਹੀ ਨਹੀਂ। ਪਰ ਇਹ ਕਬਜ਼ਾ ਕਰੀ ਰੱਖਣ ਦਾ ਜਿਹੜਾ ਉਹ ਇੱਕ ਤਰੀਕਾ ਉਹਨੇ ਅਪਣਾਇਆ ਜੀ। ਚੰਡੀਗੜ੍ਹ ਪੁਲਿਸ ਜਿਹੜੀ ਉਹ ਹੁਣ ਇਸ ਹੋਸਟਲ ਦੇ ਜਿਹੜੇ ਉਹ ਲਾ ਰਹੀ ਹੈ ਕਿ ਇਹਦੇ ਵਿੱਚ ਸੱਚਾਈ ਜਿਹੜੀ ਆ ਉਹ ਕੀ ਹੈ। ਉਧਰ ਕਾਂਗਰਸੀ ਵਿਧਾਇਕ ਨੇ ਜਿਹੜਾ ਫਲੈਟ ਦੇ ਕਬਜ਼ੇ ਸੰਬੰਧੀ ਪੁਲਿਸ ਨੂੰ ਜਿਹੜੀ ਉਹ ਸਰਕਾਰੀ ਚਿੱਠੀ ਦਿਖਾਈ ਕਿ ਇਹ ਤਾਂ ਉਹਨੂੰ ਅਲਾਟ ਹੋਇਆ ਹੋਇਆ, ਫਿਰ ਇੱਥੋਂ ਫਰਨੀਚਰ ਜਿਹੜਾ ਉਹ ਅਕਾਲੀ ਵਿਧਾਇਕ ਦਾ ਕਿਵੇਂ ਚੋਰੀ ਜਿਹੜਾ ਉਹ ਹੋ ਸਕਦਾ। ਕੁਲਬੀਰ ਸਿੰਘ ਜ਼ੀਰਾ ਨੇ ਜਿਹੜਾ ਹਰੀ ਸਿੰਘ ਜ਼ੀਰਾ ਨੂੰ ਪਿਛਲੀਆਂ ਚੋਣਾਂ ਦੇ ਵਿੱਚ ਹਰਾਇਆ ਸੀਗਾ। ਔਰ ਇਸੇ ਤਰੀਕੇ ਨਾਲ ਇੱਕ ਫਲੈਟ ਨੰਬਰ 43 ਦਾ ਜਿਹੜਾ ਉਹ ਮਾਮਲਾ ਉਹ ਵੀ ਭਖਿਆ ਹੋਇਆ। ਇਹ ਫਲੈਟ ਮੁਹਾਲੀ ਦੇ ਵਿਧਾਇਕ ਬਲਵੀਰ ਸਿੰਘ ਸਿੱਧੂ ਨੂੰ ਅਲਾਟ ਕੀਤਾ ਗਿਆ ਸੀਗਾ, ਉਹਨੇ ਨਹੀਂ ਲਿਆ। ਬਾਅਦ ਦੇ ਵਿੱਚ ਇਹ ਫਲੈਟ ਖੇਮਕਰਨ ਤੋਂ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੂੰ ਅਲਾਟ ਜਿਹੜਾ ਉਹ ਕਰ ਦਿੱਤਾ। ਅਜੇ ਤੱਕ ਉਹਨੂੰ ਇਹ ਫਲੈਟ ਦਾ ਕਬਜ਼ਾ ਨਹੀਂ ਮਿਲਿਆ, ਕਿਉਂਕਿ ਜਿਹੜਾ ਮੁਹਾਲੀ ਦੇ ਵਿਧਾਇਕ ਨੇ ਬਲਵੀਰ ਸਿੰਘ ਸਿੱਧੂ ਹੋਰਾਂ ਨੇ, ਉਹਨਾਂ ਦੇ ਵੱਲੋਂ ਇੱਕ ਪੰਜਾਬ ਪੁਲਿਸ ਦਾ SP ਜਿਹੜਾ ਇਸ ਫਲੈਟ ਦੇ ਵਿੱਚ ਰਹਿ ਰਿਹਾ। ਔਰ ਇੱਕ ਹੋਰ ਫਲੈਟ ਜਿਹੜਾ ਸਾਬਕਾ ਅਕਾਲੀ ਵਿਧਾਇਕ ਹੈ ਮਨਜੀਤ ਸਿੰਘ ਮੰਨਾ, ਉਹਦੇ ਕੋਲੋਂ ਖਾਲੀ ਕਰਾਉਣ ਲਈ ਜਿਹੜੀ ਉਹ ਕਾਰਵਾਈ ਚੱਲ ਰਹੀ ਹੈ। ਇਹ ਜਿਹੜੀ ਸ਼ਿਕਾਇਤ ਆ ਫਿਰੋਜ਼ਪੁਰ ਤੋਂ ਕਾਂਗਰਸ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਜਿਹੜੀ ਉਹ ਕੀਤੀ ਆ। ਇਹ ਮਾਮਲਾ ਫਲੈਟਾਂ ਦਾ ਹੈ ਜੀ। ਜਦੋਂ 10 ਸਾਲ ਸੱਤਾ ਭੋਗੀ ਹੋਵੇ, ਚੰਡੀਗੜ੍ਹ ਦੇ ਵਿੱਚ ਠਾਰ ਬਣੀ ਹੋਈ ਹੋਵੇ, ਉਹ ਵੀ ਫਲੈਟ ਉਹ ਜਿਹਦੇ ਤੇ ਸਰਕਾਰੀ ਪੈਸਾ ਲਾ ਕੇ ਉਹਨਾਂ ਨੂੰ ਮੋਡੀਫਾਈ ਕੀਤਾ ਗਿਆ ਹੋਵੇ,
ਫਿਰ ਉਹ ਛੱਡਣੇ ਤਾਂ ਔਖੇ ਹੁੰਦੇ ਆ। ਇੱਕ ਵਾਰੀ ਲੈ ਲੈਣ ਤੇ ਛੱਡਦੇ ਕਿੱਥੇ ਆ ਜੀ। ਤੇ ਅੱਗੇ 21 ਨੌਜਵਾਨਾਂ ਦਾ ਮਾਮਲਾ ਭਖਿਆ ਸੀਗਾ ਜਿਨ੍ਹਾਂ ਨੇ ਆਤਮ ਸਮਰਪਣ ਕੀਤਾ ਸੀ ਤੇ ਉਸ ਤੋਂ ਬਾਅਦ ਮੁਕਾਬਲੇ ਵਿੱਚ ਮਾਰੇ ਗਏ ਸੀ। ਉਹ ਮਾਮਲਾ ਮੁੜ ਉੱਭਰਨ ਲੱਗਾ। ਐਕਚੁਅਲੀ ਜੀ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣੀ ਇੱਕ ਕਿਤਾਬ ਜਿਹੜੀ ਉਹਨਾਂ ਨੇ ਔਰ ਉਹਨਾਂ ਨੇ ਟਵਿੱਟਰ ਦੇ ਉੱਤੇ ਇਸ ਕਿਤਾਬ ਦੇ ਕੁਝ ਪੱਖ ਜਿਹੜੇ ਦੀ ਉਹ ਉਭਾਰੇ ਸੀਗੇ। ਪਿਛਲੇ ਸਾਲ ਮਈ 17 ਦੇ ਵਿੱਚ ਜਿਹੜਾ ਜੀ 21 ਸਿੱਖ ਨੌਜਵਾਨਾਂ ਨੂੰ ਉਦੋਂ ਦੇ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਹੋਰਾਂ ਦੇ ਕੋਲੇ ਪੇਸ਼ ਕੀਤਾ ਸੀ। ਇਹ ਗੱਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਖੀ ਸੀ। ਚੰਦਰ ਸ਼ੇਖਰ ਉਹਨਾਂ ਦੇ ਰਾਹੀਂ ਪੰਜਾਬ ਪੁਲਿਸ ਦੇ ਕੋਲੇ ਆਤਮ ਸਮਰਪਣ ਕਰਾਇਆ ਸੀਗਾ ਤੇ ਉਹ ਕੈਪਟਨ ਸਾਹਿਬ ਕਹਿੰਦੇ ਕਿ ਬਾਅਦ ਦੇ ਵਿੱਚ ਪੁਲਿਸ ਨੇ ਇਹਨਾਂ ਦਾ ਮੁਕਾਬਲਾ ਜਿਹੜਾ ਜੀ ਉਹ ਬਣਾ ਦਿੱਤਾ ਸੀਗਾ। ਅੱਛਾ, ਉਦੋਂ ਤਾਂ ਇਹ ਗੱਲ ਜਿਹੜੀ ਦੀ ਥੋੜੀ ਜਿਹੀ ਭਖੀ ਫੇਰ ਆਈ ਗਈ ਜਿਹੜੀ ਹੋ ਗਈ। ਹੁਣ ਦੁਬਾਰਾ ਇਹ ਮਾਮਲਾ ਜਿਹੜਾ ਜੀ ਇਹ ਭਖ ਰਿਹਾ ਹੈ ਕਿ ਇਹ 21 ਸਿੱਖ ਨੌਜਵਾਨ ਜਿਨ੍ਹਾਂ ਨੂੰ ਮੁੱਖ ਧਾਰਾ ਦੇ ਵਿੱਚ ਲਿਆਉਣ ਦੇ ਵਾਸਤੇ ਪੁਲਿਸ ਦੇ ਕੋਲੇ ਆਤਮ ਸਮਰਪਣ ਕਰਾਇਆ ਗਿਆ ਸੀਗਾ, ਇਹ ਇਹਨਾਂ ਨੂੰ ਕਥਿਤ ਰੂਪ ਦੇ ਵਿੱਚ ਮੁਕਾਬਲੇ ਦੇ ਵਿੱਚ ਮਾਰ ਦੇਣ ਸੰਬੰਧੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਉਹ ਮੁੜ ਕੇ ਸੰਕਟ ਦੇ ਵਿੱਚ ਘਿਰ ਸਕਦੇ ਆ। ਕਿਉਂਕਿ ਇਹਦੇ ਸੰਬੰਧੀ ਹੁਣ ਜਿਹੜਾ ਦਿੱਲੀ ਦੇ ਕੁਝ ਸਿੱਖ ਨੇ ਉਹਨਾਂ ਨੇ ਇਹ ਮਾਮਲਾ ਅਕਾਲ ਤਖਤ ਦੇ ਜਥੇਦਾਰ ਨੂੰ ਚਿੱਠੀ ਲਿਖ ਕੇ ਜਿਹੜੇ ਦੀ ਇੱਕ ਸੌਂਪੀ ਆ। ਇਹ ਕਿਹਾ ਕਿ ਇਹਦੇ ਖਿਲਾਫ ਜਿਹੜੀ ਹੈ ਜੀ ਅਪੀਲ ਉਹਨਾਂ ਨੇ ਕੀਤੀ ਹੈ ਕਿ ਕਾਰਵਾਈ ਕੀਤੀ ਜਾਵੇ। ਇਹ ਕਿਹਾ ਗਿਆ ਜੀ ਕਿ ਆਉਣ ਵਾਲੀ ਜਿਹੜੀ ਇਕੱਤਰਤਾ ਪੰਜ ਸਿੰਘ ਸਨਮਾਨ ਦੀ ਉਹਦੇ ਵਿੱਚ ਵਿਚਾਰਿਆ ਜਾਵੇ, ਇਹ ਖੁਲਾਸਾ ਕਰਵਾਇਆ ਜਾਵੇ ਕਿ ਇਹ 21 ਸਿੱਖ ਨੌਜਵਾਨ ਕੌਣ ਸਨ, ਇਹਨਾਂ ਦੀ ਆਈਡੈਂਟਿਟੀ ਜਿਹੜੀ ਹੈ ਜੀ ਉਹ ਕੀ, ਕਿੱਥੋਂ ਦੇ ਇਹ ਜਿਹੜਾ ਜੀ ਉਹ ਰਹਿਣ ਵਾਲੇ ਸੀਗੇ। ਜਿਹੜੇ ਇਹ ਲੋਕ ਨੇ ਜੀ ਜਿਨ੍ਹਾਂ ਨੇ ਇਹ ਮਾਮਲਾ ਫੇਰ ਚੁੱਕਿਆ, ਉਹਨਾਂ ਨੇ ਇਹ ਗੱਲ ਕਹੀ ਆ ਕਿ ਦਿੱਲੀ ਕਮੇਟੀ ਦੇ ਵੱਲੋਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲੇ ਵੀ ਮਾਮਲਾ ਰੱਖਿਆ ਗਿਆ ਸੀਗਾ। ਕਮਿਸ਼ਨ ਦੇ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਵੀ ਭੇਜਿਆ ਗਿਆ। ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਤੱਕ ਸਰਕਾਰ ਦੇ ਵੱਲੋਂ ਕਮਿਸ਼ਨ ਨੂੰ ਕੋਈ ਜਵਾਬ ਨਹੀਂ ਪਹੁੰਚਿਆ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਕਿਹਾ ਕਿ ਉਹ 21 ਸਿੱਖ ਨੌਜਵਾਨਾਂ ਦੇ ਨਾਂ ਜਿਹੜੇ ਆ ਉਹ ਜਨਤਕ ਕਰਨ ਕਿ ਉਹ ਕੌਣ ਸੀ, ਉਹਨਾਂ ਦੇ ਸੰਪਰਕ ਕਿਵੇਂ ਆਏ ਤੇ ਉਹ ਕਿਹੜੇ ਪੁਲਿਸ ਵਾਲੇ ਸੀ ਜਿਨ੍ਹਾਂ ਦੇ ਕੋਲੇ ਇਹਨਾਂ ਨੂੰ ਜਿਹੜਾ ਜੀ ਉਹ ਪੇਸ਼ ਕਰਵਾਇਆ ਗਿਆ ਜੀ। ਪਰ ਦੇਖੋ ਉਹ ਵੀ ਫਿਰ ਦੁਬਾਰਾ ਮੂੰਹ ਖੋਲਦੇ ਕਿ ਨਹੀਂ। ਅੱਗੇ ਪ੍ਰਧਾਨ ਮੰਤਰੀ ਦੀ ਕੀਤੀ ਹੋਈ ਟਿੱਪਣੀ ਤੇ ਹੰਗਾਮਾ। ਐਕਚੁਅਲੀ ਵੀ ਜਿਹੜਾ ਮੈਂ ਪੜ੍ਹ ਰਿਹਾ ਸੀਗਾ, ਜਿਹੜੇ ਐਡੀਟੋਰੀਅਲ ਵੀ ਨੇ ਕੁਝ ਅਖਬਾਰਾਂ ਨੇ ਜਿਨ੍ਹਾਂ ਨੇ ਬੜਾ ਇਹਨੂੰ ਸਖਤੀ ਦੇ ਨਾਲ ਜਿਹੜਾ ਜੀ ਉਭਾਰਿਆ ਇਸ ਚੀਜ਼ ਨੂੰ ਕਿ ਲੋਕ ਸਭਾ ਦੇ ਵਿੱਚ ਦਿੱਤਾ ਗਿਆ ਜਿਹੜਾ ਭਾਸ਼ਣ ਸੀਗਾ ਉਹ ਪ੍ਰਧਾਨ ਮੰਤਰੀ ਦਾ ਭਾਸ਼ਣ ਜਿਹੜਾ ਉਹ ਨਹੀਂ ਸੀਗਾ। ਔਰ ਇਹ ਕਿਹਾ ਗਿਆ ਜੀ ਕਿ ਜਿਹੜੀ ਕੜਵਾਹਟ ਹੈ ਉਹ ਸਿੱਧਮ ਸਿੱਧੀ ਇਹਦੇ ਵਿੱਚ ਜਿਹੜਾ ਜੀ ਉਹ ਦਿਸੀ। ਇਹ ਇੱਕ ਆਪੋਜੀਸ਼ਨ ਦੇ ਨੇਤਾ ਦਾ ਭਾਸ਼ਣ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ। ਇੱਥੇ ਬੋਲਦਿਆਂ ਹੋਇਆ ਜਿਹੜੀ ਇੱਕ ਕਾਂਗਰਸ ਦੀ ਵਿਧਾਇਕਾ ਹੈ ਜੀ ਰੇਣੂਕਾ ਚੌਧਰੀ, ਉਹ ਹੱਸ ਰਹੀ ਸੀ ਜਦੋਂ ਜਿਹੜਾ ਜੀ ਪ੍ਰਧਾਨ ਮੰਤਰੀ ਆਧਾਰ ਕਾਰਡ ਦੇ ਬਾਰੇ ਦੇ ਵਿੱਚ ਕੋਈ ਦੇ ਰਹੇ ਸਨ ਜਵਾਬ। ਤਾਂ ਪ੍ਰਧਾਨ ਮੰਤਰੀ ਹੋਰਾਂ ਨੇ ਇਹ ਗੱਲ ਕਹਿਤੀ ਸੀਗੀ ਵੀ ਚਲੋ ਕਿਉਂਕਿ ਉੱਥੇ ਰੋਕਿਆ ਗਿਆ ਜੀ ਜਿਹੜੇ ਰਾਜ ਸਭਾ ਦੇ ਮੁਖੀ ਸਨ ਉਹਨਾਂ ਦੇ ਵੱਲੋਂ ਰੇਣੂਕਾ ਚੌਧਰੀ ਨੂੰ ਹਾਸੇ ਤੋਂ, ਤਾਂ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਕਿ ਹੱਸਣ ਦਿਓ, ਰਮਾਇਣ ਸੀਰੀਅਲ ਤੋਂ ਬਾਅਦ ਦੂਜੀ ਵਾਰੀ ਮੈਨੂੰ ਜਿਹੜਾ ਜੀ ਇਹੋ ਜਿਹਾ ਹਾਸਾ ਦੇਖਣ ਨੂੰ ਮਿਲ ਰਿਹਾ। ਹੁਣ ਜਿਹੜੇ ਰਜੀਜੂ ਨੇ ਉਹਨੇ ਕੀ ਕੀਤਾ ਜੀ, ਇਹਨੂੰ ਜਿਹੜੀ ਰੇਣੂਕਾ ਚੌਧਰੀ ਹੋਰਾਂ ਦੇ ਬਾਰੇ ਪ੍ਰਧਾਨ ਮੰਤਰੀ ਦੀ ਜਿਹੜੀ ਟਿੱਪਣੀ ਕੀ ਸੀ ਇਹਨੂੰ ਨਾਲ ਇਹਦੇ ਜੋੜਦਿਆਂ ਹੋਇਆ ਸਰੂਪ ਨਖਾ ਦੀ ਇੱਕ ਵੀਡੀਓ ਸ਼ੇਅਰ ਕੀਤੀ ਜਿਹੜੀ ਰਮਾਇਣ ਸੀਰੀਅਲ ਦੇ ਵਿੱਚੋਂ ਆ। ਔਰ ਉਹਨੇ ਇਹ ਜਿਹੜੀ ਇਹਦੀ ਵੀਡੀਓ ਫੇਸਬੁੱਕ ਦੇ ਉੱਤੇ ਪਾਈ। ਉਹਨੇ ਰੇਣੂਕਾ ਚੌਧਰੀ ਨੂੰ ਜਿਹੜਾ ਜੀ ਉਹਦੇ ਨਾਲ ਜੋੜ ਦਿੱਤਾ ਸਰੂਪ ਨਖਾ ਦੇ ਨਾਲ। ਇਹ ਮਾਮਲਾ ਜਿਹੜਾ ਸੀਗਾ ਜੀ ਬਹੁਤ ਵੱਡੇ ਪੱਧਰ ਦੇ ਉੱਤੇ ਉੱਠ ਰਿਹਾ ਇਸ ਵੇਲੇ। ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਵੀ ਇਸ ਮਾਮਲੇ ਦੇ ਉੱਤੇ ਇਕੱਠੀਆਂ ਹੋ ਰਹੀਆਂ ਨੇ। ਕੱਲ ਕਾਂਗਰਸ ਨੇ ਜਿਹੜਾ ਸੀਗਾ ਰਾਜ ਸਭਾ ਦੀ ਕਾਰਵਾਈ ਚੱਲਣ ਨਹੀਂ ਦਿੱਤੀ ਔਰ ਇਹ ਕਾਰਵਾਈ ਜਿਹੜੀ ਸੀ ਦੁਪਹਿਰ ਤੱਕ ਮੁਲਤਵੀ ਕੀਤੀ ਗਈ। ਜਿਹੜੇ ਔਰ ਇਹ ਜਿਹੜਾ ਸੀਗਾ ਕਾਂਗਰਸੀ ਮੈਂਬਰ ਸੀ ਉਹਨਾਂ ਨੇ ਇਹ ਗੱਲ ਆਖੀ ਕਿ ਪ੍ਰਧਾਨ ਮੰਤਰੀ ਦੀ ਰੇਣੂਕਾ ਚੌਧਰੀ ਬਾਰੇ ਟਿੱਪਣੀ ਦੇ ਖਿਲਾਫ ਉਹਨਾਂ ਨੇ ਵਿਰੋਧ ਪ੍ਰਦਰਸ਼ਨ ਜਿਹੜਾ ਜੀ ਉਹ ਸ਼ੁਰੂ ਕਰਨਗੇ। ਜਿਹੜੇ ਵੈਂਕਈਆ ਨਾਇਡੂ ਨੇ ਉਹਨਾਂ ਨੇ ਆਪਣੇ ਸੀਟ ਦੇ ਉੱਤੇ ਬੈਠਣ ਦੀ ਮੈਂਬਰਾਂ ਨੂੰ ਕਿਹਾ, ਪਰ ਕਾਂਗਰਸ ਮੈਂਬਰ ਜਿਹੜੇ ਸੀ ਉਹ ਨਾਅਰੇਬਾਜ਼ੀ ਕਰਦੇ ਰਹੇ ਜਿਹਦੇ ਕਰਕੇ ਇਹ ਕਾਰਵਾਈ ਮੁਲਤਵੀ ਜਿਹੜੀ ਜੀ ਉਹ ਕਰਨੀ ਪਈ। ਜਿਹੜੇ ਕਾਂਗਰਸ ਵਾਲੇ ਨੇ ਉਹਨਾਂ ਨੇ ਇਹ ਗੱਲ ਕਹੀ ਕਿ ਇਸ ਮਾਮਲੇ ਦੇ ਉੱਤੇ ਜਿਹੜਾ ਸੀਗਾ ਪ੍ਰਧਾਨ ਮੰਤਰੀ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।
ਇਹ ਵੀ ਆਖਿਆ ਗਿਆ ਜੀ ਕਿ ਉਹਨਾਂ ਨੇ ਔਰਤਾਂ ਦੇ ਬਾਰੇ ਦੇ ਵਿੱਚ ਇੱਕ ਭੱਦੀ ਟਿੱਪਣੀ ਜਿਹੜੀ ਹੈ ਜੀ ਉਹ ਕੀਤੀ ਆ, ਔਰ ਇਹ ਕਿਹਾ ਗਿਆ ਕਿ ਰੇਣੂਕਾ ਚੌਧਰੀ ਤੋਂ ਮੁਆਫੀ ਜਿਹੜੀ ਹੈ ਜੀ ਉਹ ਮੰਗੀ ਜਾਵੇ। ਅੱਜ ਜਿਹੜਾ ਜੀ ਅਹਿਮ ਦਿਨ ਰਹੂਗਾ ਇਸ ਪੱਖੋਂ ਕਿ ਕਾਂਗਰਸ ਜਿਹੜੀ ਆ ਇਸ ਮਸਲੇ ਨੂੰ ਦੁਬਾਰਾ ਕਿਵੇਂ ਜਿਹੜਾ ਜੀ ਉਹ ਉਭਾਰਦੀ ਆ। ਸੋ ਕਈ ਵਾਰੀ ਲੋੜ ਤੋਂ ਵੱਧ ਬੋਲਿਆ ਜਿਹੜਾ ਜੀ ਉਹ ਅਕਸਰ ਇਹੋ ਜਿਹੀ ਮੁਸੀਬਤ ਪੈਦਾ ਕਰ ਹੀ ਦਿੰਦਾ ਜੀ। ਬਿਲਕੁਲ ਜੀ, ਪ੍ਰਧਾਨ ਮੰਤਰੀ ਤਾਂ ਬਿਲਕੁਲ ਨਹੀਂ ਸੋਚਦੇ। ਮੈਂ ਬੋਲਣ ਕੀ ਲੱਗਾ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਸ ਤਰ੍ਹਾਂ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।